पंजाबी लहर के सारे ही ਸਰੋਤਿਆਂ ਨੂੰ बहुत सारा सलाम ਤੇ प्यार भरी सत श्री अकाल। पंजाबी लहर पंजाब के सांझे वलियां पीरां ते गुरुआं दे प्रचार नूं लै के अमन दे ख्वाब दी ताबीर बनावन दा यतन कर रही है। इसे ही यतन ते कोशिश नूं लै के अज असीं पहुंचे हाँ पिंड हल्लोकी जो रायवंड के करीब अते डिस्ट्रिक्ट लाहौर दे विच है। यह पिंड पंजाबी लहर के बहुत सारिया ਸਰੋਤਿਆਂ का है। आओ इन्हां सारिया ਸਰੋਤਿਆਂ नूं प्यार ते मुहब्बत का सुनेहा देंदियां होयां अमन का एक होर कदम वधाउण लई वेखदे हां इन्हां दा पिंड ते गलबात सांझी करदे हां पिंड वासियां दे नाल। अस्सलाम वालेकुम सत श्री अकाल। असी अज फिर पहुंचे हाँ पंजाबी लहर की टीम पिंड हल्लोकी डिस्ट्रिक्ट लाहौर दे विच। ते ये पिंड हल्लोकी जिहड़े इत्थों सिख परिवार पार्टीशन तो पहलों उठ के गए उन्हां दी यादां ताज़ा करन नूं कुछ पुराने बजुर्ग मिले ने उन्हां नाल गलबात साझी करके तुहाडे रूबरू करांगे ते उन्हां पार्टीशन तो पहलों दे हालातां दे बारे थोड़ी झाती पावांगे। ते गल करदे हां बाबा जी नाल। अस्सलाम वालेकुम। वालेकुम सलाम। बाबा जी नाम की तुहाडा? मुश्ताक अहमद। मुश्ताक अहमद। अब्बा जी दा? अब्बा जी का अब्दुस्तार। अच्छा गोद केड़ी तुहाडी? गोद की जात? हाँ जी जात। जात अहीं तक घमियार हुंदे। अच्छा रहमानी घमियार। हाँ रहमानी। ठीक ते ये तुसीं इत्थों दे हो पार्टीशन तो पहलों ते जदों हिंदुस्तान पाकिस्तान बनिया वो अहीं इत्थों दे वसनीक ही हां। किड्डे क सौ दो तुसीं? असीं 10-12 साल दा मेरी उम्र उदों होई सी। पढ़दे सो? हाँ जी पढ़दे सो। कित्थे? ਇੱਥੇ ਸਕੂਲ ਇੱਥੇ ਹੀ ਸੀ ਪਿੰਡ ਦੇ ਵਿੱਚ? ਹੱਲੋਕੀ ਆ ਇੱਥੇ। ਹੱਲੋਕੀ ਦੇ ਵਿੱਚ। ਹਾਂ। ਅੱਛਾ ਇਹਦੇ ਵਿੱਚ ਮੈਨੂੰ ਇਹ ਦੱਸੋ ਤੁਸੀਂ ਥੋੜਾ ਜਿਹਾ ਇੱਥੇ ਉਹ ਵੰਡ ਤੋਂ ਪਹਿਲਾਂ ਜਾੜਿਆਂ ਤੋਂ ਪਹਿਲਾਂ ਹਾਂਜੀ ਕਿੱਡਾ ਸੀ ਪਿੰਡ ਹੁੰਦਾ ਹੱਲੋਕੀ? ਪਿੰਡ ਵਾਹਵਾ ਹੀ ਸੀ ਤੇ ਹੁਣ ਤੇ ਬਹੁਤ ਹੀ ਜ਼ਿਆਦਾ ਵੱਡਾ ਹੋ ਗਿਆ। ਹੁਣ ਤੇ ਸ਼ਹਿਰ ਬਣ ਗਿਆ। ਸ਼ਹਿਰ ਬਣ ਗਿਆ। ਉਦੋਂ ਵਾਹਵਾ ਹੀ ਪਿੰਡ ਸੀ, ਛੋਟਾ ਐਡਾ ਨਹੀਂ ਸੀਗਾ। ਅੱਛਾ ਇੱਥੇ ਕਮਿਊਨਿਟੀਆਂ? ਹਾਂ ਸਾਡੇ ਇੱਥੇ ਉਹਨਾਂ ਵਕਤਾਂ 'ਚ ਸਕੂਲ ਕੋਈ ਹੁੰਦਾ ਸੀ। ਇੱਥੇ ਹਵੇਲੀ ਜਿਹੀ ਇੱਥੇ ਪੜ੍ਹਦੇ ਹੁੰਦੇ ਆ। ਇੱਥੇ ਬੋਰਡ ਹੁੰਦਾ ਸੀ ਇੱਥੇ ਜਾਂ ਉੱਥੇ ਡੇਰਾ ਹੁੰਦਾ ਸੀ ਉੱਥੇ ਪੜ੍ਹਦੇ ਹੁੰਦੇ ਹਾਂ। 2 ਮਾਸਟਰ ਹੁੰਦੇ ਹਨ ਸਾਰੇ। 4 ਜਮਾਤ ਦਾ ਸਕੂਲ ਹੁੰਦਾ ਸੀ। ਮਾਸਟਰ ਦਾ ਕੀ ਨਾਂ? ਮਾਸਟਰ ਦਾ ਇੱਕ ਦਿਨ ਦਾ ਹੈਗਾ ਸੀ ਆਪਣਾ ਉਹ ਸਾਈ ਸੀ ਤੇ ਜਿਹੜੇ ਪਹਿਲੋਂ ਉਹਦੇ ਨਾਲ ਵੀਰ ਸਿੰਘ ਸੀ ਤੇ ਜਿਹੜੇ ਜਿਹੜੇ ਜਾੜੇ ਜੂੜੇ ਪਏ ਫਿਰ ਪਤਾ ਨਹੀਂ ਉਹਨਾਂ ਕੀ ਨਾਂ ਰੱਖ ਦਿੱਤਾ ਕੀ ਨਹੀਂ। ਤੇ ਇੱਕ ਇੱਥੋਂ ਕੀਰਾਂ ਤੋਂ ਆਉਂਦਾ ਹੁੰਦਾ ਸੀ ਉਹਦੇ ਨਾਲ ਖਰੇ ਹੈਂ ਮਜੀਦ ਉਹਦੇ ਨਾਲ ਮਜੀਦ ਸੀ ਮੌਲਵੀ ਮਜੀਦ। ਕੀਰੋ ਤੋਂ ਆਉਂਦਾ ਹੁੰਦਾ? ਹਾਂਜੀ ਕੀਰਾਂ ਤੋਂ ਕੀਰਾਂ। ਅੱਛਾ ਅੱਛਾ ਹਾਂ। ਅੱਛਾ ਇਹ ਦੱਸੋ ਪਿੰਡ ਉਦੋਂ ਇੱਥੇ ਆਬਾਦੀ ਕਿੰਨੀ ਕੁ ਹੁੰਦੀ ਸੀ ਵੰਡ ਤੋਂ ਪਹਿਲੋਂ ਜਾੜਿਆਂ ਤੋਂ? ਆਬਾਦੀ ਵਾਹਵਾ ਹੀ ਸੀ। ਵੈਸੇ ਨਾ ਮਿਸਾਲ ਸਿੱਖਾਂ ਦੇ ਘਰ ਬਥੇਰੇ ਸਨ, ਮੁਸਲਮਾਨ ਸਨ, ਸਾਈ ਸਨ, ਵਾਹਵਾ ਹੀ ਆਬਾਦੀ ਸੀ। ਅੱਛਾ ਸਿੱਖਾਂ ਦੇ ਘਰ ਕਿਹੜੇ ਸਨ? ਕਿਹੜੀ ਉਹ ਇਸ ਸਾਈਡ ਤੇ ਸਨ ਇੱਧਰ ਲੈਂਦੇ। ਬਰਾਦਰੀ ਕਿਹੜੀ ਉਹਨਾਂ ਦੀ ਕੋਈ ਪਤਾ? ਉਹ ਕੋਈ ਉਹਨਾਂ ਨੂੰ ਕੁਝ ਆਲੇ ਸਾਦੇ ਹਨ, ਕੋਈ ਉਹਨਾਂ ਨੂੰ ਵੜਕੇ ਸਾਦੇ ਹਨ। ਪਤਾ ਨਹੀਂ ਸਾਨੂੰ ਵੜਕੇ ਦੇ ਆਲਿਆਂ ਦਾ ਪਤਾ ਮੈਨੂੰ ਤੇ ਪਤਾ ਨਹੀਂ ਉਹਨਾਂ ਦਾ ਕੀ ਮਤਲਬ ਹੈ ਕੀ ਨਹੀਂ। ਤੇ ਇਹਦੇ ਵਿੱਚ ਮੁਸਲਮਾਨ ਕਿੰਨੇ ਸੀ ਉਦੋਂ ਇੱਥੇ ਪਹਿਲੋਂ ਅਜਾੜਿਆਂ ਤੋਂ? ਮੁਸਲਮਾਨ ਵਾਹਵਾ ਹੀ ਸਨ ਅੰਦਾਜ਼ਨ। ਵਾਹਵਾ ਸਾਡਾ ਅੱਧਾ ਪਿੰਡ ਹੀ ਮੁਸਲਮਾਨਾਂ ਦਾ। ਜੱਟ ਵੀ ਸੀ? ਜੱਟਾਂ ਦਾ ਵੀ? ਹਾਂ ਜੱਟ ਹੀ ਕੇ ਜੱਟ ਸੰਧੂ ਆ ਬੈਠੇ। ਅੱਛਾ ਸੰਧੂ ਉੱਥੋਂ ਪਹਿਲੋਂ ਦੇ ਹੀ ਆ? ਹਾਂਜੀ ਇਹ ਪਹਿਲੋਂ ਦੇ ਇਹ ਅਜਾੜਿਆਂ ਤੋਂ ਪਹਿਲੋਂ ਦੇ ਇੱਥੇ? ਹਾਂਜੀ ਇਹ ਪਹਿਲੋਂ ਦੇ ਬੈਠੇ। ਅੱਛਾ ਇਹਦੇ ਵਿੱਚ ਵੰਡ ਤੋਂ ਪਹਿਲੋਂ ਇਹ ਦੱਸੋ ਵੀ ਇੱਥੇ ਜਿਵੇਂ ਤੁਸੀਂ ਦੱਸਿਆ ਸਰਦਾਰਾਂ ਦਾ ਉਹਨਾਂ ਦੇ ਕੋਈ ਦੂੰ ਚੋਂ ਦੇ ਨਾਂ ਯਾਦ ਨੇ? ਕਿਹੜਾ ਨਾਂ ਯਾਦ ਹੈ? ਇੱਕ ਕਰਮ ਸਿੰਘ, ਉਸ ਦਾ ਬੇਟਾ ਇੱਕ ਕੇਰ ਸਿੰਘ ਸੀ, ਇੱਕ ਦੇ ਨਾਂ ਜਗੀਰ ਸਿੰਘ ਸੀ, ਇੱਕ ਗਹਿਲ ਸਿੰਘ ਸੀ, ਉਹਦਾ ਬੇਟਾ ਸੀ ਲਾਭ ਸਿੰਘ, ਦਾਰਾ ਸਿੰਘ, ਸ਼ਿੰਗਾਰਾ ਸਿੰਘ, ਜੋਗਿੰਦਰ ਸਿੰਘ। ਇਹ ਤਾਂ ਸਾਰੇ ਨਾਂ ਯਾਦ ਨੇ? ਹਾਂਜੀ ਬਿਲਕੁਲ ਮੈਨੂੰ ਸੰਭਾਲ ਚੰਗੀ ਤਰ੍ਹਾਂ। ਤੁਹਾਡੇ ਹਾਣ ਦਾ ਕੋਈ ਤੁਹਾਡੇ ਨਾਲ ਕੋਈ ਪੜ੍ਹਦਾ ਹੋਵੇ? ਸਾਡੇ ਨਾਲ ਪੜ੍ਹਦੇ ਸਨ ਤੇ ਉਹ ਫਿਰ ਹੁਣ ਵਿਚਾਰੇ ਜਦੋਂ ਚਲੇ ਚੁਲੇ ਗਏ ਕੀ ਪਤਾ ਮਰ ਗਏ। ਨਾਂ ਦਾ ਕੋਈ ਯਾਦ ਹੈ ਕਿਹੜਾ ਸੀ? ਇੱਕ ਦੇ ਨਾਂ ਗੁਰਤੀਰ ਸਿੰਘ ਸੀ, ਉਹਦੇ ਪਿਓ ਦੇ ਨਾਂ ਚਿਰਾਗ ਸਿੰਘ ਸੀ। ਗੁਰਤੀਰ ਸਿੰਘ ਸਾਡੇ ਨਾਲ ਪੜ੍ਹਦਾ ਹੁੰਦਾ ਸੀ। ਗੁਰਦੀਪ ਸਿੰਘ। ਹਾਂਜੀ। ਅੱਛਾ ਇਹ ਦੱਸਿਓ ਇਹ ਜਿਵੇਂ ਤੁਸੀਂ ਦੱਸਿਆ ਵੀ ਕਮਿਊਨਿਟੀਆਂ ਸਾਰੀਆਂ ਮੁਸਲਮਾਨ ਵੀ ਸੀ, ਈਸਾਈ ਵੀ, ਸਿੱਖ ਵੀ ਸੀ। ਹਾਂਜੀ। ਤੇ ਇਹਦੇ ਵਿੱਚ ਨੰਬਰਦਾਰੀ ਉਦੋਂ ਕਿਹਦੇ ਕੋ ਹੁੰਦੀ ਸੀ? ਉਦੋਂ ਨੰਬਰਦਾਰੀ ਆਪਣਾ ਤੈਨੂੰ ਦੱਸਿਆ ਵੀ ਜਾਇਦਾਰ ਤੇਜਾ ਸਿੰਘ ਜਾਇਦਾਰ ਹੁੰਦਾ ਸੀ, ਉਹਦੇ ਕੋਈ ਨੰਬਰਦਾਰੀ। ਤੇ ਮੁਸਲਮਾਨਾਂ ਦੀ ਪੱਤੀ ਦੀ? ਮੁਸਲਮਾਨਾਂ ਦੀ ਕੋਈ ਸੀ ਕੋਈ ਨੰਬਰਦਾਰੀ ਉਹਨਾਂ ਕੋਲ ਸੀ? ਹਾਂਜੀ ਉਹਨਾਂ ਸਰਦਾਰਾਂ ਕੋਲ। ਜੀ ਠੀਕ ਹੈ। ਹਾਂ ਤੇ ਕੋਈ ਹਿੰਦੂਆਂ ਦੇ ਘਰ ਵੀ ਹੈਗੇ ਸੀ ਇੱਥੇ ਉਦੋਂ? ਹਿੰਦੂਆਂ ਦਾ ਖੱਤਰੀਆਂ ਉਹਨਾਂ ਨੂੰ ਖੱਤਰੀ ਸਾਦੇ ਖੱਤਰੀਆਂ ਨਹੀਂ ਹਿੰਦੂ ਸਾਦੇ ਨਾ। ਜੇ ਖੱਤਰੀਆਂ ਦੇ ਵੀ ਘਰ ਹੈਗੇ ਹਨ ਕਾਫੀ ਘਰ। ਉਹਨਾਂ ਦਾ ਕੋਈ ਨਾਂ ਯਾਦ ਹੈ? ਉਹਨਾਂ ਦਾ ਦੌਲਾ ਖੱਤਰੀ, ਇੱਕ ਜੋਤੀ ਖੱਤਰੀ ਤੇ ਬੰਟਾ ਸਿੰਘ,
ਮੁਨਸ਼ੀ ਇਸ ਤਰ੍ਹਾਂ ਕਰਕੇ ਇਹਨਾਂ ਦਾ ਮੈਨੂੰ ਯਾਦ ਦੇ ਨਾਂ ਯਾਦ। ਹਾਂਜੀ ਅੱਛਾ ਪਹਿਲਾਂ ਹਾਲਾਤ ਕਿਵੇਂ ਸੀ, ਵਸਦੇ ਕਿਵੇਂ ਸੀ ਇੱਥੇ, ਮੁਸਲਮਾਨ ਵੀ ਸੀ? ਹਾਲਾਤ ਪਹਿਲੋਂ ਹਾਲਾਤ ਬੜੇ ਮਾੜੇ ਸਨ। ਆ ਵੇਖਣਾ ਹੁਣ ਤਾਂ ਬਾਜ਼ਾਰ ਸਾਡਾ ਇੱਥੋਂ ਲੰਘਿਆ ਨਹੀਂ ਜਾਂਦਾ। ਉਸ ਵੇਲੇ ਉਹਨਾਂ ਵਕਤਾਂ 'ਚ ਇਸ ਟਾਈਮ ਬੰਦਾ ਨਹੀਂ ਲਾ, ਲੋਕ ਬਾਹਰ ਹਾਲ ਫਾਲ ਵਾਉਣ ਚਲੇ ਜਾਂਦੇ ਸਨ ਤੇ ਬੰਦੇ ਨਹੀਂ ਸੀ, ਮਿਸਾਲ ਘੱਟ ਹੀ ਹੁੰਦੇ ਸਨ। ਨਹੀਂ ਮੈਂ ਪੁੱਛਦਾ ਵੀ ਰਹਿਣ ਸਹਿਣ ਕਿਵੇਂ ਦਾ ਸੀ, ਇੱਕ ਦੂਜੇ ਨਾਲ ਮੇਲ ਵਰਤਨ ਕਿਵੇਂ ਦਾ ਸੀ? ਮੇਲ ਵਰਤਨ ਬਸ ਇਸੇ ਤਰ੍ਹਾਂ ਹੀ ਅੱਛਾ ਸੀ, ਮੇਰਾ ਸਲੂਕ ਅੱਛਾ ਸਲੂਕ। ਠੀਕ ਹੈ। ਹਾਂ ਤੇ ਇੱਥੇ ਪਿੰਡ 'ਚ ਕੋਈ ਗੁਰਦੁਆਰਾ ਵੀ ਹੈਗਾ ਸੀ? ਜੀ ਗੁਰਦੁਆਰਾ ਹੋਏਗਾ। ਉਹ ਕਿਹੜੀ ਸਾਈਡ ਤੇ? ਉਹ ਆਪਣਾ ਮਸਜਿਦ ਨਹੀਂ ਸਾਡੀ, ਹਾਂ ਇਹਦੇ ਨਾਲ ਹੀ ਗੁਰਦੁਆਰਾ ਹੈ ਮਸਜਿਦ। ਲਹਿੰਦੀ ਸਾਈਡ ਦੇ ਪਿੰਡ ਆਹ ਬੰਨੇ ਆ ਬਾਜ਼ਾਰ ਨਹੀਂ ਸਨ ਜਾਂਦਾ ਮਸਜਿਦ ਨੂੰ, ਆ ਵੱਡੀ ਮਸਜਿਦ, ਉਹਦੇ ਨਾਲ ਹੀ ਗੁਰਦੁਆਰਾ ਹੈ ਸਿੱਖਾਂ ਦਾ। ਤੇ ਉਦੋਂ ਮਸਜਿਦ ਵੀ ਐਸੀ ਇੱਥੇ ਹੀ ਸੀ? ਮਸਜਿਦ ਇੱਥੇ ਸੀ ਬਿਲਕੁਲ। ਉਹ ਪੁਰਾਣੀ ਹੈ ਮਸਜਿਦ? ਹਾਂਜੀ ਪੁਰਾਣੀ। ਅੱਛਾ ਉਹ ਉਸ ਤੋਂ ਬਾਅਦ ਕੋਈ ਕਦੀ ਆਇਆ ਉਧਰੋਂ ਇੱਥੇ ਜਿਹੜੇ ਉੱਠ ਕੇ ਗਏ ਸਰਦਾਰ ਹੱਲੋ ਕੀ ਤੋਂ ਉੱਥੇ ਗਏ, ਇੱਧਰ ਆਇਆ ਕੋਈ ਕਦੀ? ਆਹੋ ਆਉਂਦੇ ਰਹੇ ਨੇ, ਪਰ ਜਿਹੜੇ ਸਾਡੇ ਵਾਕਬਕਾਰ ਸਾ ਜਿਨ੍ਹਾਂ ਦੀ ਅਸੀਂ ਜ਼ਮੀਨ ਵਾਹੁੰਦੇ ਹਨ ਉਹ ਨਹੀਂ ਆਏ, ਹੋਰ ਬੰਦੇ ਆਉਂਦੇ ਜਾਂਦੇ ਰਹੇ। ਕੀ ਨਾਂ ਸੀ ਜਿਹੜੇ ਜ਼ਮੀਨ ਵਾਹੁੰਦੇ ਸੋ? ਗੈਲ ਸਿੰਘ। ਗੈਲ ਸਿੰਘ ਉਹਨਾਂ ਦੀ? ਹਾਂਜੀ ਗੈਲ ਸਿੰਘ। ਉਹ ਨਹੀਂ ਵਾਪਸ ਮੁੜ ਕੇ ਨਹੀਂ ਆਏ? ਹਾਂ ਨਹੀਂ ਵਾਪਸ। ਅੱਛਾ ਆਂਦੇ ਨਾ ਉਦੋਂ ਇੱਥੇ ਕਤਲੋਗਾਰਤ ਬੜੀ ਹੋਈ ਜਦੋਂ ਉਜਾੜੇ ਪਏ, ਇਹਨਾਂ ਨਾਲ ਤਾਂ ਕੋਈ ਐਵੇਂ ਦਾ ਵਾਕਿਆ? ਨਹੀਂ ਉਹ ਕਤਲੋਗਾਰਤ ਸਾਡੇ ਪਿੰਡ ਤਾਂ ਕੋਈ ਵੀ ਨਹੀਂ ਹੋਈ। ਸਾਡੇ ਪਿੰਡ ਤਾਂ ਅਮਨਾ ਅਮਾਨ ਸਿੱਖ ਨਿਕਲ ਕੇ ਚਲੇ ਗਏ ਨੇ ਤੇ ਕੋਈ ਕਤਲੋਗਾਰਤ ਨਹੀਂ ਹੋਈ। ਕੋਈ ਇਸ ਤਰ੍ਹਾਂ ਦਾ ਮਸਲਾ ਕੋਈ ਨਹੀਂ, ਕਿਸੇ ਨੂੰ ਮਾਰਿਆ ਨਹੀਂ, ਕਿਸੇ ਨੂੰ ਗੱਲ ਨਹੀਂ। ਲੋਕਾਂ ਦੇ ਘਰ ਬਾਹਰ ਲੋਕਾਂ ਨੇ ਡੁੱਟੇ ਡਟੇ ਨੇ ਵਾਕਈ। ਬਾਅਦ ਚ ਜਦੋਂ ਉੱਠ ਕੇ ਚਲੇ ਗਏ? ਚਲੇਗਾ ਜੀ, ਜਦੋਂ ਇੱਥੋਂ ਉੱਠ ਕੇ ਚਲੇ ਗਏ ਉੱਧਰ? ਹਾਂਜੀ। ਅੱਛਾ ਉਹਦੇ ਵਿੱਚ ਮੈਨੂੰ ਇਹ ਦੱਸੋ ਪਿੰਡਾਂ ਦੇ ਹਾਲਾਤਾਂ ਤੇ ਤੁਸੀਂ ਗੱਲ ਕਰਦੇ ਹੁੰਦੇ ਆ ਵੀ ਪਿੰਡਾਂ ਦੇ ਹਾਲਾਤ ਜਿਹੜੇ ਆ ਵੰਡ ਤੋਂ ਪਹਿਲਾਂ, ਉਜਾੜਿਆਂ ਤੋਂ ਪਹਿਲਾਂ ਲੋਕ ਵਾਹੀ ਕਰਦੇ ਸੀ, ਖੇਤੀ ਕਰਦੇ ਸੀ, ਇੰਨੇ ਕੰਮਕਾਰ ਨਹੀਂ ਸੀ ਹੁੰਦੇ, ਲੇਕਿਨ ਫਿਰ ਵੀ ਲੋਕ ਖੁਸ਼ਹਾਲ ਸੀ। ਖੁਸ਼ਹਾਲ ਸੀ। ਹੁਣ ਲੋਕ ਥੋੜੇ ਹਵਾਈਆਂ ਜੁੱਤੀਆਂ ਲੋਕ ਪਰੇਸ਼ਾਨੀਆਂ 'ਚ ਬਿਲਕੁਲ ਆ ਕਿਉਂ ਯਾਰ ਪਰੇਸ਼ਾਨੀਆਂ 'ਚ ਰਹਿੰਦੇ ਲੋਕ। ਹਾਂਜੀ। ਤੇ ਉਦੋਂ ਵਾਕਈ ਗੱਲ ਸਹੀ ਸੀ ਵੀ ਉਦੋਂ ਵਧੀਆ ਸੀ, ਵਾਹੀ ਬੀਜੀ ਤੇ ਕੰਮ ਵਧੀਆ ਚੱਲਦਾ ਸੀ? ਵਧੀਆ ਕੰਮ ਚੱਲਦਾ ਸੀ। ਹਾਂ। ਅੱਛਾ ਹੁਣ ਜਿਹੜੇ ਇਥੋਂ ਪਿੰਡੋਂ ਉੱਠ ਕੇ ਗਏ ਨੇ ਹਾਂਜੀ ਗੈਲ ਸਿੰਘ ਹੁਣੀ, ਅਗਰ ਆ ਵੀਡੀਓ ਵੇਖਣ, ਉਹਨਾਂ ਤੱਕ ਵੀਡੀਓ ਪਹੁੰਚੇ, ਕੀ ਸੁਣਾ ਦੇਣਾ ਚਾਹੋਗੇ ਉਹਨਾਂ ਨੂੰ? ਸਿੜਿਆਂ ਨੂੰ ਉਹਨਾਂ ਨੂੰ ਇਹੋ ਹੀ ਦੇਵਾਂਗੇ ਵੀ ਚਲੋ ਖੈਰ ਮਿਹਰ ਬਈ, ਤੁਹਾਡਾ ਕੀ ਹਾਲ ਹੈ? ਸਾਰੇ ਖੈਰ ਮੇਰੀ ਬਾਤ ਨੇ, ਤੁਹਾਡਾ ਕੀ ਹਾਲ ਹੈ? ਜਾਣ ਇੱਧਰ ਨੂੰ ਤੇ ਆ ਜਾਣ ਮਿਲ ਲੈਣ। ਆ ਪਿੰਡ ਤੇ ਮੈਂ ਵੇਖਿਆ, ਪਿੰਡ ਤੇ ਸੋਹਣਾ ਵਾ ਪਿੰਡ ਬਣਿਆ। ਪਿੰਡ ਤਾਂ ਹੁਣ ਬੜਾ ਫਸਟ ਕਲਾਸ, ਉਦੋਂ ਕੱਚਾ ਹੀ ਹੁੰਦਾ ਸੀ। ਪਹਿਲਾਂ ਕੱਚਾ ਹੀ ਹੁੰਦਾ ਸੀ? ਕੱਚਾ ਬਿਲਕੁਲ। ਠੀਕ ਹੈ ਗੱਲਬਾਤ ਕਰਨ ਦੇ ਬਾਬਾ ਜੀ ਦੇ ਨਾਲ, ਤੇ ਬਾਬਾ ਜੀ ਨੇ ਗੱਲਾਂ ਬਾਤਾਂ ਦੱਸੀਆਂ ਪਹਿਲੋਂ ਦੇ ਵੰਡ ਦੇ ਹਾਲਾਤਾਂ ਤੋਂ, ਵੰਡ ਤੋਂ ਪਹਿਲੋਂ ਦੇ ਹਾਲਾਤਾਂ ਦੇ ਬਾਰੇ ਵੀ ਕਿਸ ਤਰ੍ਹਾਂ ਦੇ ਹਾਲਾਤ ਸਨ, ਉਹ ਲੋਕ ਕਿਸ ਤਰ੍ਹਾਂ ਦੇ ਸਨ, ਕੌਣ ਇੱਥੇ ਵੱਸਦਾ ਸੀ। ਤੇ ਵਾਹਵਾ ਸਾਨੂੰ ਬਾਬਾ ਜੀ ਨੇ ਜਾਣਕਾਰੀ ਦਿੱਤੀ ਤੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਇਸ ਪਿੰਡ ਦੇ ਬਾਰੇ 'ਚ, ਇਸ ਪਿੰਡ ਦੇ ਹਿਸਟਰੀ ਬਾਰੇ, ਕੌਣ ਨੰਬਰਦਾਰ ਸੀ, ਕਿਹੜਾ ਇੱਥੋਂ ਦਾ ਜ਼ੈਲਦਾਰ ਸੀ, ਮੁਸਲਮਾਨ ਕਿੰਨੇ ਸੀ, ਈਸਾਈ ਕਿੰਨੇ ਸੀ, ਉਹ ਮਾਸਟਰ ਈਵਨ ਕਿ ਮਾਸਟਰਾਂ ਦੇ ਵੀ ਨਾਮ ਬਾਬਾ ਜੀ ਨੂੰ ਯਾਦ ਨੇ, ਸਾਰਾ ਕੁਝ ਦੱਸਿਆ ਉਹਨਾਂ ਨੇ। ਤੇ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹੀਦਾ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਹੱਲੋ ਕੀ, ਤੇ ਪਿੰਡ ਵਿਖਾਉਂਦੇ ਹਾਂ, ਗੱਲਾਂ ਬਾਤਾਂ ਤੇ ਕੀਤੀਆਂ ਤੁਹਾਡੇ ਨਾਲ ਸਾਂਝੀਆਂ। ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆਏਗੀ ਤੇ ਇਹ ਸਾਡਾ ਚੈਨਲ ਪੰਜਾਬੀ ਲਹਿਰ, ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੀਆਂ ਵੀਡੀਓਜ਼, ਇਸ ਤਰ੍ਹਾਂ ਦੀਆਂ ਪੰਜਾਬੀਅਤ ਤੇ ਪੰਜਾਬੀ ਨਾਲ ਜੁੜੇ ਹੋਏ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰੀ ਦੀਆਂ ਵੀਡੀਓਜ਼ ਲੈ ਕੇ ਆਈ ਦੀਆਂ ਤੁਹਾਡੇ ਸਾਹਮਣੇ, ਤੁਹਾਡੇ ਰੂਬਰੂ ਲੈ ਕੇ ਆਉਂਦੇ ਰਵਾਂਗੇ। ਆਓ ਚੱਲਦੇ ਹਾਂ ਪਿੰਡ ਹੱਲੋ ਕੀ।